Hasina's extradition key to new leaf in India-Bangladesh relations, top BNP leader. Which should begin with the extradition of ex-Prime Minister Sheikh Hasina, as her continued presence in India could further damage bilateral relations. Alamgir said if VNP was voted to power, it would review and re-evaluate the questionable Adani electricity deal signed during the Awami League regime, as it was putting tremendous pressure on people of Bangladesh. उन्होंने कहा कि भी बेशक लोगों की अपराइजिंग ने शेख हसीना नूं चलदा कर दिता है, पर अजे भी इंडियन एस्टैबलिशमेंट ने BNP दे नाल पहुँच नहीं की, जदों कि चाइना, अमरीका, UK और पाकिस्तान ऑलरेडी साडे नाल इन टच ने. If India does not ensure the extradition of Hasina to Bangladesh, the relationship between the two countries will further decline. व्यूअर्स वेलकम बैक टू प्रोग्राम। सो व्यूअर्स ਗੱਲਬਾਤ ਕਰਨ ਜਾ ਰਹੇ ਹਾਂ ਕਿ व्यूअर्स ਨੂੰ ਜਾਪਦਾ ਹੈ ਕਿ ਬੰਗਲਾਦੇਸ਼ ਅਤੇ ਭਾਰਤ ਵਿੱਚ ਆਉਣ ਵਾਲੇ ਸਮੇਂ ਵਿੱਚ ਕਸ਼ਮਕਸ਼ ਹੋਰ ਵੀ ਵਧੇਗੀ। ਬੰਗਲਾਦੇਸ਼ ਦੀ ਪ੍ਰਮੁੱਖ ਸਿਆਸੀ ਪਾਰਟੀ BNP ਨੇ ਕਿਹਾ ਹੈ ਕਿ ਜੇ ਭਾਰਤ ਬੰਗਲਾਦੇਸ਼ ਨਾਲ ਸੰਬੰਧ ਸੁਧਾਰਨਾ ਚਾਹੁੰਦਾ ਹੈ ਤਾਂ ਉਹ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? देखो, बांग्लादेश की जिहड़ी नवी हुकूमत, बेशक इंटरिम हुकूमत है, अंतरिम सरकार जिसने चोणां करवाणियां ने, इस वे फुल कंट्रोल च है और बिल्कुल पीस एस्टैबलिश हुई है। इकॉनमी भी उन्होंने स्टेबिलिटी वाल जा रही है और लोगों के विच एक भरोसा और कॉन्फिडेंस है। इहदे बावजूद कि इन्होंने मीआं का सहारा लैंदियां बरसात का, जिवें त्रिपुरा तो ਜਿਹੜੀਆਂ ਇਹਨਾਂ ਦੀਆਂ ਆਊਟਲੈਟਸ ਨੇ ਓਵਰ 50 ਉਹਨਾਂ ਚੋਂ ਇੱਕਦਮ ਸਡਨ ਪਾਣੀ ਡੈਮ ਤੋਂ ਛੱਡਿਆ, ਗੋਮਤੀ ਦਰਿਆ ਦਾ ਵੀ, ਔਰ ਆਲਮੋਸਟ 1/3 ਬੰਗਲਾਦੇਸ਼ ਪਾਣੀ ਦੇ ਵਿੱਚ ਵੀ ਡੁੱਬਿਆ। ਪਰ ਮੈਂ ਸਮਝਦਾ ਵੀ ਜਿਹੜੇ ਲੋਕ ਤਕਲੀਫਾਂ ਚੋਂ ਗੁਜ਼ਰਦੇ ਨੇ, ਜਿਵੇਂ ਇੰਡੀਵਿਜੂਅਲਸ ਨੂੰ ਵੀ ਜਿਹੜੇ ਜਿੰਨੀ ਤਕਲੀਫ ਨੂੰ ਦੇਖਦੇ ਨੇ ਉਨਾ ਹੀ ਉਹ ਟਫ ਹੁੰਦੇ ਨੇ। ਬੰਗਲਾਦੇਸ਼ ਦੇ ਲੋਕ ਜਿਹੜੇ ਨੇ ਉਹ ਟਫ ਨੇ, ਪੋਲੀਟੀਕਲੀ ਬਹੁਤ ਮੈਚਿਓਰ ਨੇ, ਔਰ ਇਹੀ ਕਾਰਨ ਹੈ ਕਿ ਵੀ ਇਸ ਦੇ ਬਾਵਜੂਦ ਕਿ ਇੰਡੀਆ ਨੇ ਤਾਂ ਆਪਣੇ ਵੱਲੋਂ ਇਹ ਸੀ ਜੀ ਕਿ ਅਸੀਂ ਫੌਜ ਭੇਜ ਕੇ ਤੁਹਾਨੂੰ ਆਜ਼ਾਦੀ ਦਿਵਾਈ ਹੋਈ ਹੈ, ਉਹ ਸਮਝਦੇ ਸੀ ਵੀ ਹੁਣ ਅਗਲੇ ਕਈ ਸਦੀਆਂ ਅਸੀਂ ਉਹਨਾਂ ਨੂੰ ਆਪਣੀ ਜੁੱਤੀ ਦੇ ਥੱਲੇ ਰੱਖਾਂਗੇ। ਪਰ ਉਹਨਾਂ ਨੇ ਤਾਂ 71 ਦੇ ਵਿੱਚ ਜਿਹੜਾ ਹੈ ਮੁਜੀਬੁਰ ਰਹਿਮਾਨ ਰਾਹੀਂ ਬੰਗ ਬੰਧੂ ਬਣਦਾ ਤੇ 3 ਸਾਲ ਬਾਅਦ ਉਸ ਦਾ ਜਿਹੜਾ ਉਹ 4 ਸਾਲ ਬਾਅਦ ਮਰਡਰ ਹੋ ਜਾਂਦਾ, ਸਾਰਾ ਟੱਬਰ ਹੀ ਮੁਕਾ ਦਿੱਤਾ ਉਹਨਾਂ ਨੇ। ਸੋ ਹੁਣ ਵੀ ਜੇ ਸ਼ੇਖ ਹਸੀਨਾ ਦੇ ਉੱਤੇ ਇੰਨੀ ਇਨਵੈਸਟਮੈਂਟ ਭਾਰਤੀ ਏਜੰਸੀਆਂ ਨੇ ਕੀਤੀ, 3 ਟਰਮਸ ਇਨ ਏ ਰੋ, ਉਸ ਤੋਂ ਪਹਿਲਾਂ ਵੀ ਇੱਕ ਵਾਰੀ ਰਹੀ, ਪਰ ਜਿਵੇਂ ਉਹਨਾਂ ਨੇ ਐਨ ਬੰਗਲਾਦੇਸ਼ 'ਤੇ ਕਬਜ਼ਾ ਕੀਤਾ, ਉਹਨਾਂ ਦੀ ਜੁਡੀਸ਼ਰੀ ਵੀ, ਉਹਨਾਂ ਦਾ ਮੀਡੀਆ ਵੀ, ਉਹਨਾਂ ਦਾ ਹਰ ਇਕਨੋਮਿਕਲ ਢਾਂਚਾ, ਆਪਣੇ ਅਡਾਨੀ ਰਾਹੀਂ ਇਲੈਕਟ੍ਰਿਸਿਟੀ ਵੇਚਣ ਦੇ ਠੇਕੇ ਔਰ ਵਪਾਰ, ਔਰ ਉਹਨਾਂ ਦੀਆਂ 7 ਸਟੇਟਾਂ ਨੂੰ ਜਿਹੜਾ ਰਾਹ ਸੀ ਉਹ ਵੀ ਬੰਗਲਾਦੇਸ਼ ਦੇ ਵਿੱਚੋਂ ਦੀ, ਪਾਣੀ ਦੇ ਉੱਤੇ ਵੀ। ਸੋ ਦੇਖਦੇ ਰਹੇ ਔਰ ਜਿਵੇਂ ਹਫ਼ਤੇ ਦੇ ਵਿੱਚ ਉਹਨਾਂ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ। ਔਰ ਹੁਣ ਬਜਾਏ ਭਾਰਤ ਤਾਂ ਇਹਨਾਂ ਨੇ ਡਰਾਮੇਬਾਜ਼ੀ ਕੀਤੀ। ਬਾਈਡਨ ਦੇ ਨਾਲ ਵੀ ਗੁਫ਼ਤਗੂ 'ਚ ਮੋਦੀ ਨੇ ਇਹ ਕਹਿ ਕੇ ਕਿ ਜੀ ਦੇਖੋ ਮਾਈਨੋਰਟੀ ਹਿੰਦੂਆਂ ਦੇ ਉੱਤੇ ਹਮਲੇ ਹੋ ਰਹੇ ਨੇ, ਉਹਨਾਂ ਦੀ ਸਿਕਿਉਰਿਟੀ ਨੂੰ ਯਕੀਨੀ ਬਣਾਇਆ ਜਾਏ। ਔਰ ਮਿਸਟਰ ਯੂਨਸ ਜਿਹੜਾ ਅੰਤਰਿਮ ਸਰਕਾਰ ਦਾ ਪ੍ਰੈਜ਼ੀਡੈਂਟ ਹੈ, ਉਹ ਖੁਦ ਤਾਰਕੇਸ਼ਵਰੀ ਮੰਦਿਰ ਵੀ ਗਿਆ, ਜਨਮ ਅਸ਼ਟਮੀ ਦੇ ਮੌਕੇ 'ਤੇ ਹਿੰਦੂਆਂ ਨੂੰ ਸੱਦ ਕੇ ਲੰਚ ਡਿਨਰ ਕਰਵਾਇਆ। ਉਹਨੇ ਕਿਹਾ ਜੀ ਮੈਂ आई स्टैंड एज ए विटनेस कि कुछ नहीं होएगा, और होया भी कुछ नहीं। और इस सारे प्रोपेगेंडे ਨੂੰ ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਇੰਡੀਆ ਰੈਟਲਡ ਹੈ ਔਰ ਇਹ ਹਿੰਦੂਆਂ ਦੀ ਸਿਕਿਉਰਿਟੀ ਦੇ ਨਾਂ ਥੱਲੇ, ਜਿਵੇਂ ਪਹਿਲਾਂ 1971 ਚ ਫੌਜ ਭੇਜਣ ਦਾ ਬਹਾਨਾ ਬਣਾਇਆ ਸੀ ਜੀ, ਇੰਨਾ ਰਿਫਿਊਜੀ ਇਨਫਲਕਸ ਆ ਗਿਆ ਕਿ ਜੀ ਸਾਡੇ ਤਾਂ ਕਰੋੜ ਆ ਕੇ, ਉਹ ਵੀ ਝੂਠ ਸੀ, ਪ੍ਰੋਪੇਗੈਂਡਾ ਵੀ ਅਸੀਂ ਫੌਜ ਭੇਜਣ ਤੋਂ ਬਿਨਾਂ ਕੋਈ ਚੋਇਸ ਨਹੀਂ ਹੈ। ਤਾਂ ਮੈਨੂੰ ਲੱਗਦਾ ਸੀ ਵੀ ਇਹ ਗਰਾਊਂਡ ਤਿਆਰ ਕਰ ਰਹੇ ਨੇ ਔਰ ਇਹਨਾਂ ਨੂੰ ਸੀ ਕਿ ਬੰਗਲਾਦੇਸ਼ ਦੇ ਵਿੱਚ ਪੀਸ ਨਹੀਂ ਹੋਣਾ ਔਰ ਇਵੈਂਚੁਅਲੀ ਅਸੀਂ, ਔਰ ਇਹ ਗੱਲ ਈਵਨ ਸੁਬਰਾਮਨੀਅਮ ਸਵਾਮੀ ਵਰਗੇ ਕਹਿ ਰਹੇ ਸੀ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਤੁਸੀਂ ਫੌਜ ਕਿਉਂ ਨਹੀਂ ਭੇਜਦੇ। ਹਾਲਾਂ ਇਹ ਵੀ ਔਰ ਹੁਣ ਵੀ ਉਹਨਾਂ ਦੀ ਜਿਹੜੀਆਂ ਪ੍ਰਮੁੱਖ ਪਾਰਟੀਆਂ ਨੇ, ਜਿਵੇਂ ਜਮਾਤ ਇਸਲਾਮੀ ਤੇ ਪਾਬੰਦੀ ਲਾਈ ਹੋਈ ਸੀ 15 ਸਾਲ, ਇਹਨੇ ਪਾਬੰਦੀ ਲਾ ਛੱਡੀ, ਉਹਨਾਂ ਨੇ ਪਾਬੰਦੀ ਖਤਮ ਕੀਤੀ।
ਜਮਾਤੇ ਇਸਲਾਮੀ ਵਾਲਿਆਂ ਨੇ ਵੀ ਆਪਣੇ ਇੰਟਰਵਿਊ ਦੇਣੇ ਸ਼ੁਰੂ ਕੀਤੇ ਨੇ, BNP ਖਾਲਿਦਾ ਜ਼ਿਆ ਦੀ ਪਾਰਟੀ ਮੁੱਖ ਤੌਰ ਤੇ, ਕਿਉਂਕਿ ਜੇ ਅੱਜ ਦੇ ਹਾਲਾਤ ਮੁਤਾਬਕ ਦੇਖੀਏ ਤਾਂ ਇਵੈਂਚੁਅਲੀ ਚੋਣਾਂ ਦੇ ਵਿੱਚ BNP ਦੀ ਹਕੂਮਤ ਹੀ ਬਣੇਗੀ ਜਾਂ ਕੋਈ ਨਵਾਂ ਢਾਂਚਾ ਵੀ ਸਟੂਡੈਂਟਸ ਦਾ ਆ ਸਕਦਾ, ਪਰ ਸਟੂਡੈਂਟਸ ਜਿਹੜੇ ਨੇ, ਸਟੂਡੈਂਟ ਲੀਡਰ ਇਸ ਸਿਸਟਮ ਦੇ ਵਿੱਚ ਕੋਪਟ ਕੀਤੇ ਹੋਏ ਨੇ। ਸੋ ਹਰ ਚੀਜ਼ ਬੜੀ ਸਮੂਥਲੀ, ਔਰ ਉਹਨਾਂ ਨੇ ਕਿਹਾ ਵੀ ਅਸੀਂ ਬੇਸਿਕ ਰਿਫਾਰਮ ਪਹਿਲਾਂ ਤਾਂ ਪਰਜਿੰਗ ਕਰਾਂਗੇ, ਜਿਹੜੀ ਵੀ ਇੰਡੀਅਨ ਏਜੰਸੀਆਂ ਦੇ ਬੰਦੇ ਵਿੱਚ ਵੜੇ ਹੋਏ ਨੇ ਉਹਨਾਂ ਨੂੰ ਕਲੀਨ ਕਰਕੇ ਫਿਰ ਜਿਹੜਾ ਹੈ, ਔਰ ਕਰਪਸ਼ਨ ਜੋ ਇਹਨੇ ਸ਼ੇਖ ਹਸੀਨਾ ਨੇ ਕੀਤਾ। ਪਰ ਮੈਂ ਦੇਖ ਰਿਹਾ ਕਿ ਵੀ ਇਹਦੇ ਬਾਵਜੂਦ ਕਿ ਭਾਰਤ ਦਾ ਬੜਾ ਜਾਇੰਟ ਸਟੇਚਰ ਹੈ, ਬੰਗਲਾਦੇਸ਼ ਕੁਝ ਵੀ ਨਹੀਂ ਹੈ ਭਾਰਤ ਦੇ ਸਾਹਮਣੇ, ਲੇਕਿਨ ਇਮੀਡੀਏਟਲੀ ਹਫਤੇ 2 ਹਫ਼ਤੇ ਬਾਅਦ ਉਹਨਾਂ ਨੇ ਰਿਅਲਾਈਜ਼ ਕੀਤਾ ਵੀ ਇਹਨਾਂ ਦੇ ਨਾਲ ਮਿਲਟਰੀ ਟੱਕਰ ਵੀ ਹੋ ਸਕਦੀ ਹੈ, ਔਰ ਉਹਨਾਂ ਨੇ ਪਾਕਿਸਤਾਨ ਤੋਂ ਐਮਨੀਸ਼ਨ, RDX, ਦੂਜੀਆਂ ਚੀਜ਼ਾਂ ਆਰਡਰ ਕੀਤੀਆਂ। ਇਹਨਾਂ ਦੀ ਫੌਜ ਦੇ ਕੰਨ ਖੜੇ ਹੋ ਗਏ ਕਿ ਜੀ 3 ਪਾਸਿਓਂ ਇੰਡੀਆ ਦਾ ਬਾਰਡਰ ਲੱਗਦਾ ਹੈ, ਚੌਥੇ ਪਾਸੇ ਬੇ ਆਫ ਬੰਗਾਲ ਹੈ, ਇਹ ਵੈਪਨ ਉਹ ਮੰਗ ਰਹੇ ਨੇ ਜਿਹੜੇ ਜੰਗ ਦੇ ਨੇ, ਪਰ ਉਹਨਾਂ ਨੇ ਕੋਈ ਪਰਵਾਹ ਨਹੀਂ ਕੀਤੀ। ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਵੈਂਚੁਅਲੀ ਕੀ ਹੈ। ਪਰ ਹੁਣ ਇੱਕ ਗੱਲ ਦੇ ਉੱਤੇ ਜਿਹਦੇ ਤੇ ਉਹਨਾਂ ਦੀਆਂ ਸਾਰੀਆਂ ਸਿਆਸੀ ਧਿਰਾਂ ਆਮਦਾ ਹੋ ਰਹੀਆਂ ਨੇ, ਅਵਾਮੀ ਨੈਸ਼ਨਲ ਪਾਰਟੀ ਨੂੰ ਛੱਡ ਕੇ, ਜ਼ਾਹਰ ਹੈ ਜਿਹੜੀ ਸ਼ੇਖ ਹਸੀਨਾ ਦੀ ਪਾਰਟੀ ਹੈ, ਕਿ ਇਹਨੂੰ ਸ਼ੇਖ ਹਸੀਨਾ ਨੂੰ ਸਾਡੇ ਹਵਾਲੇ ਕਰੋ, ਔਰ ਉਹਦੇ ਤੇ 100 ਤੋਂ ਜ਼ਿਆਦਾ ਕੇਸ ਆਲਰੇਡੀ ਰਜਿਸਟਰ ਹੋ ਚੁੱਕੇ ਨੇ ਅੱਜ ਵੀ, ਕਿਉਂਕਿ ਇਹਨਾਂ ਦੀਆਂ ਹੀ PTI ਵਗੈਰਾ ਨਿਊਜ਼ ਏਜੰਸੀ ਦੀਆਂ ਖਬਰਾਂ ਹੁੰਦੀਆਂ ਨੇ, ਤੇ ਮੈਨੂੰ ਲੱਗਦਾ ਵੀ ਇਹਨਾਂ ਦੀਆਂ ਜੁੱਤੀਆਂ, ਇਹਨਾਂ ਦਾ ਸਿਰ, ਇਹਨਾਂ ਨੂੰ ਜਿਹੜਾ ਹੈ ਉਹ ਟਿਕਾਣੇ ਵੀ ਰੱਖਣਾ ਚਾਹੀਦਾ। ਔਰ ਇਹ ਹੈ ਜਿਹੜੀ BNP ਪਾਰਟੀ ਜਿਹਦੀ ਹਕੂਮਤ ਬਣਨੀ ਹੈ ਚੋਣਾਂ ਤੋਂ ਬਾਅਦ ਮੋਸਟ ਲਾਈਕਲੀ, ਹਸੀਨਾ's extradition key to new leaf in India Bangladesh relations, top BNP ਲੀਡਰ। ਹੁਣ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਹੈ, ਇਹਦੀ ਐਬਰੀਵੇਸ਼ਨ BNP ਹੈ, ਉਹਨਾਂ ਦਾ ਜਿਹੜਾ ਨੰਬਰ 2 ਮੈਨ ਹੈ ਜਨਰਲ ਸੈਕਟਰੀ ਮਿਰਜ਼ਾ ਫਖਰੁਲ ਇਸਲਾਮ ਆਲਮਗੀਰ, ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਹੈ। ਉਹਨਾਂ ਨੇ ਕਿਹਾ ਵੀ ਇਹ ਜਿਹੜੇ ਇੰਡੀਆ ਬੰਗਲਾਦੇਸ਼ ਰਿਲੇਸ਼ਨਸ ਨੇ ਭਵਿੱਖ ਦੇ, ਇਹਦੀ ਇੱਕ ਚਾਬੀ ਹੈ। ਚਾਬੀ ਇਹ ਹੈ ਸ਼ੇਖ ਹਸੀਨਾ ਨੂੰ ਬੰਗਲਾਦੇਸ਼ ਦੇ ਹਵਾਲੇ ਕਰਨਾ। ਉਹ ਇਹ ਕਹਿੰਦਾ ਵੀ ਇਹ ਜਿਹੜੀ ਨਵੀਂ ਰਿਲੇਸ਼ਨਸ਼ਿਪ ਦੀ ਸ਼ੁਰੂਆਤ ਹੋਏਗੀ, ਵਿਚ ਸ਼ੁੱਡ ਬਿਗਿਨ with the extradition of ex-Prime Minister Sheikh Hasina, as her continued presence in India could further damage bilateral relations। ਕਿ ਜਿੰਨੀ ਦੇਰ ਇੰਡੀਆ 'ਚ ਹੁਣ ਰਹੇਗੀ, ਇਹ ਹਰ ਚੜ੍ਹਦੇ ਦਿਨ ਦੇ ਨਾਲ ਬੰਗਲਾਦੇਸ਼ ਨਾਲ ਭਾਰਤ ਦੇ ਸਬੰਧ ਡਿਟੀਰੀਓਰੇਟ ਹੋਣਗੇ। ਔਰ ਫਿਰ ਉਹਨਾਂ ਨੇ ਕਿਹਾ ਜੀ 2 ਹੋਰ ਮਰਡਰ ਕੇਸ ਉਹਦੇ ਖਿਲਾਫ ਰਜਿਸਟਰ ਹੋਏ ਨੇ। ਦੂਸਰੀ ਗੱਲ, ਬਾਣੀਏ ਨੂੰ ਉਹਨੂੰ ਸਭ ਤੋਂ ਜ਼ਿਆਦਾ ਹਰਟ ਕਰਦੀ ਹੈ ਕੋਈ ਚੀਜ਼ ਜੇ ਤੁਸੀਂ ਉਹਦੀ ਜੇਬ ਨੂੰ ਹੱਥ ਪਾਓ, ਪਾਕਟ ਨੂੰ, ਬਟੂਏ ਨੂੰ। ਔਰ ਦੂਜੀ ਗੱਲ ਇਹਨੇ ਕਹੀ ਵੀ the veteran leader, the second in command of BNP, emphasized his party's desire for strong relations with India। ਪਰ ਉਹਨੇ ਕਿਹਾ ਕਿ ਵੀ ਅਸੀਂ ਜਿਹੜਾ ਹੈ, ਈਵਨ ਜਿਹੜਾ ਅਡਾਨੀ ਦੇ ਨਾਲ, ਆਲਮਗੀਰ said if BNP was voted to power, it would review and re-evaluate the questionable Adani electricity deal signed during the Awami League regime, as it was putting tremendous pressure on people of Bangladesh। ਉਹਨੇ ਕਿਹਾ ਜੀ ਜਦੋਂ ਸਾਡੀ ਸਰਕਾਰ ਬਣੀ, ਅਡਾਨੀ ਦੇ ਨਾਲ ਜਿਹੜੀ ਪਿਛਲੀ ਸਰਕਾਰ ਨੇ ਕੀਤੀ, ਜ਼ਾਹਰ ਹੈ ਇਸੇ ਲਈ ਤਾਂ ਉਹਨੂੰ ਸਪੋਰਟ ਕੀਤਾ ਹੋਇਆ ਸੀ ਸ਼ੇਖ ਹਸੀਨਾ ਨੂੰ। ਐਵੇਂ ਨਹੀਂ ਅਜੀਤ ਡੋਵਲ ਜਾ ਕੇ ਬਹਿ ਜਾਂਦਾ ਸੀ ਉੱਥੇ, ਤੇ ਇੰਡੀਆ ਦਾ ਇਲੈਕਸ਼ਨ ਕਮਿਸ਼ਨਰ ਜਿਹੜੀਆਂ ਰਿਗਡ ਇਲੈਕਸ਼ਨਾਂ ਸੀ ਜਨਵਰੀ ਦੀਆਂ, ਉੱਥੇ ਵਧਾਈ ਦੇ ਰਿਹਾ ਬੰਗਲਾਦੇਸ਼ ਦੇ ਚੋਣ ਕਮਿਸ਼ਨ ਨੂੰ ਕਿ ਵਾਹ ਵਾਹ ਵਾਹ, ਕਿਆ ਤੁਸੀਂ ਜਿਹੜਾ ਹੈ ਉਹ ਸ਼ਾਨਦਾਰ ਜਿਹੜੀਆਂ ਨੇ ਨਿਰਪੱਖ, ਫ੍ਰੀ ਐਂਡ ਫੇਅਰ ਚੋਣਾਂ ਕਰਵਾਈਆਂ। ਫਿਰ ਉਹਨੇ ਆਲਮਗੀਰ ਨੇ ਬੜੀ ਕੁਇਲੇ ਉਹਨਾਂ ਨੇ ਕਿਹਾ ਜੀ ਇਹ ਸਾਰੀ ਜਿਹੜਾ ਪਾਰਟ ਹੈ ਇਹ ਉਸੇ ਦੇ ਉੱਤੇ ਹੀ ਹੈ ਕਿ ਇਹਨਾਂ ਨੂੰ ਇੰਡੀਆ ਦੇ ਜਿਹੜਾ ਸਿਸਟਮ ਹੈ ਉਹ ਬੰਗਲਾਦੇਸ਼ ਦੇ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ ਦੇ ਵਿੱਚ ਫੇਲ ਹੋਇਆ। ਉਹਨਾਂ ਨੇ ਕਿਹਾ ਕਿ ਵੀ ਬੇਸ਼ੱਕ ਲੋਕਾਂ ਦੀ ਅਪਰਾਈਜ਼ਿੰਗ ਨੇ ਸ਼ੇਖ ਹਸੀਨਾ ਨੂੰ ਚੱਲਦਾ ਕਰ ਦਿੱਤਾ ਹੈ, ਪਰ ਅਜੇ ਵੀ ਇੰਡੀਅਨ ਐਸਟੈਬਲਿਸ਼ਮੈਂਟ ਨੇ BNP ਦੇ ਨਾਲ ਪਹੁੰਚ ਨਹੀਂ ਕੀਤੀ, ਜਦੋਂ ਕਿ ਚਾਈਨਾ, ਅਮਰੀਕਾ, UK ਔਰ ਪਾਕਿਸਤਾਨ ਆਲਰੇਡੀ ਸਾਡੇ ਨਾਲ ਇਨ ਟੱਚ ਨੇ। ਸੋ ਉਹ ਦੱਸ ਰਹੇ ਨੇ ਵੀ ਇਹ ਕਿੰਨੇ ਇਮੈਚੁਰ ਨੇ। ਔਰ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਰੌਲਾ ਪਾ ਰਹੇ ਨੇ ਜੀ ਹਿੰਦੂ ਖਤਰੇ 'ਚ, ਇਹ ਉਹਨਾਂ ਨੇ ਕਿਹਾ ਸਾਡੇ ਇੰਟਰਨਲ ਮੈਟਰ ਹੈ। ਹੁਣ ਇਹ ਹੁੰਦਾ ਜਦੋਂ ਜਿਹੜੀਆਂ ਗੈਰਤਮੰਦ ਕੌਮਾਂ ਹੁੰਦੀਆਂ ਨੇ ਉਹ ਆਪਣੀ ਆਜ਼ਾਦੀ ਨਾਲ ਸਮਝੌਤਾ ਨਹੀਂ ਕਰਦੀਆਂ। ਉਹ ਕਹਿੰਦੇ ਵੀ ਇਹਨਾਂ ਦਾ ਕਹਿਣਾ ਇਹ ਸਾਡਾ ਅੰਦਰੂਨੀ ਮਸਲਾ ਹੈ, ਔਰ ਅਸੀਂ ਇਸ ਗੱਲ ਨੂੰ ਜਿਹੜਾ ਹੈ
ਈਵਨ ਜਿਹੜੀਆਂ ਇਹਨਾਂ ਦੀਆਂ ਖਬਰਾਂ ਇਹ ਦੇ ਰਹੇ ਨੇ ਕਿ ਜੀ ਹਿੰਦੂਆਂ ਤੇ ਹਮਲੇ ਹੋ ਰਹੇ ਨੇ, ਦੇ ਆਰ ਨਿਊਜ਼ ਆਰ ਨਾਟ ਐਕੂਰੇਟ। ਜਿਹੜੀਆਂ ਮਾਈਨਰ ਇਨਸੀਡੈਂਟਸ ਵੀ ਹੋਈਆਂ ਨੇ ਉਹ ਉਵੇਂ ਹੀ ਨੇ। ਜਿਹੜੇ ਅਵਾਮੀ ਲੀਗ ਦੇ ਮੁਸਲਮਾਨ ਹਮਾਇਤੀ ਸੀ ਉਹਨਾਂ ਦੇ ਉੱਤੇ ਅਟੈਕ ਹੋਏ, ਇਵੇਂ ਕੁਛ ਹਿੰਦੂਆਂ ਤੇ ਹੋਏ, ਕਿਉਂਕਿ ਹਿੰਦੂ 10-12% ਤਾਂ ਨੇ ਬੰਗਲਾਦੇਸ਼ ਦੇ ਪਾਪੂਲੇਸ਼ਨ ਦਾ। ਔਰ ਉਹਨੇ ਨਾਲ ਹੀ ਕਲੀਅਰ ਕਿ ਇਫ ਇੰਡੀਆ ਡਜ਼ ਨਾਟ ਇਨਸ਼ੋਰ ਦ ਐਕਸਟ੍ਰੈਡੀਸ਼ਨ ਆਫ ਹਸੀਨਾ ਟੂ ਬੰਗਲਾਦੇਸ਼ the relationship between the two countries will further decline। ਉਹਨੇ ਕਿਹਾ ਇਹ ਗੱਲ ਸੁਣ ਲਓ ਧਿਆਨ ਨਾਲ, ਜੇ ਤੁਸੀਂ ਸਾਡੇ ਹਵਾਲੇ ਨਾ ਕੀਤਾ ਤੇ ਸਬੰਧ ਜਿਹੜੇ ਨੇ ਹੋਰ ਵੀ ਖਰਾਬ ਹੋਣਗੇ। ਹੁਣ ਇਸ ਦੇ ਉੱਤੇ ਜਦੋਂ ਭਾਰਤ ਦੀ ਐਕਸਟਰਨਲ ਅਫੇਅਰਸ ਮਿਨਿਸਟਰੀ, ਵਿਦੇਸ਼ ਮੰਤਰਾਲਾ, ਉਹਨਾਂ ਦਾ ਸਪੋਕਸਮੈਨ ਹੈ ਰਣਧੀਰ ਜੈਸਵਾਲ, ਉਹਨੂੰ ਜਦੋਂ ਪ੍ਰੈਸ ਬਰੀਫਿੰਗ ਦੇ ਵਿੱਚ ਇਹ ਸਵਾਲ ਪੁੱਛਿਆ ਗਿਆ ਕਿ ਭਾਈ ਜਿਹੜੀ ਇੰਟਰਿਮ ਗਵਰਨਮੈਂਟ ਹੈ ਉਹ ਤਾਂ ਐਕਸਟ੍ਰੈਡੀਸ਼ਨ ਮੰਗ ਰਹੀ ਹੈ ਹਸੀਨਾ ਦੀ, ਪਰ ਉਹ ਆਇਆ ਹੀ ਡਿਡ ਨਾਟ ਗਿਵ ਏ ਕਲੀਅਰ ਆਨਸਰ, ਕਿ ਉਹਦੇ ਕੋਲ ਕੋਈ ਜਵਾਬ ਨਹੀਂ ਸੀ। ਉਹਨੇ ਕਿਹਾ ਦਾ ਫਾਰਮਰ, ਇਹ ਹੁਣ ਉਹਨਾਂ ਦਾ ਇੰਡੀਆ ਦੇ ਵਿਦੇਸ਼ ਮੰਤਰਾਲੇ ਦਾ ਸਪੋਕਸਮੈਨ ਮੀਡੀਆ ਨੂੰ ਕਹਿ ਰਿਹਾ, ਦਾ ਫਾਰਮਰ ਪ੍ਰਾਈਮ ਮਿਨਿਸਟਰ ਆਫ ਬੰਗਲਾਦੇਸ਼ ਕੇਮ ਟੂ ਇੰਡੀਆ ਐਟ ਏ ਵੈਰੀ ਸ਼ਾਰਟ ਨੋਟਿਸ ਫॉर ਸੇਫਟੀ ਰੀਜ਼ਨਸ। ਉਹ ਆਪਣੀ ਸੁਰੱਖਿਆ ਲਈ ਆਇਆ, ਅਦਰਵਾਈਜ਼ ਉਹਦੀਆਂ ਬੋਟੀਆਂ ਲੈ ਜਾਣੀਆਂ ਸੀ ਉਹਨਾਂ ਨੇ ਤੋੜ ਕੇ, ਸ਼ਾਰਟ ਨੋਟਿਸ ਲਈ। We have nothing further to add on that matter। ਇਸ ਮਾਮਲੇ 'ਚ ਅਸੀਂ ਹੋਰ ਕੁਛ ਵੀ ਇਹਦੇ 'ਚ ਵਾਧੂ ਨਹੀਂ ਕਹਿੰਦੇ। What you asked lies in the realm of hypothetical issues। ਇਹ ਜੋ ਤੁਸੀਂ ਸਵਾਲ ਪੁੱਛ ਰਹੇ ਹੋ ਇਹ ਹਾਈਪੋਥੈਟੀਕਲ ਨੇ, ਇਹ ਬਨੌਟੀ ਨੇ, ਜਾਂ ਤੁਸੀਂ ਐਵੇਂ ਆਪਣੀਆਂ ਜਿਹੜੀਆਂ ਨੇ ਇਮੈਜੀਨੇਸ਼ਨ 'ਚੋਂ ਪੁੱਛ ਰਹੇ। ਵੈਨ ਆਸਕਡ ਅਬਾਊਟ ਦਾ ਔਨਗੋਇੰਗ ਇੰਡੀਆ ਆਊਟ ਕੈਂਪੇਨ ਇਨ ਬੰਗਲਾਦੇਸ਼, ਉਹਨਾਂ ਕਿਹਾ ਜੀ ਚਲੋ ਇਹ ਤਾਂ ਹਾਈਪੋਥਸਿਸ ਹੋ ਗਿਆ, ਇਹ ਜਿਹੜੀ ਬੰਗਲਾਦੇਸ਼ ਲਹਿਰ ਚੱਲੀ ਹੋਈ ਕਿ ਇੰਡੀਆ ਆਊਟ, ਇਹਦੇ ਬਾਰੇ ਇਹਦੇ ਬਾਰੇ ਕੀ ਹੈ। ਉਹਨਾਂ ਨੇ ਆਲਮਗੀਰ ਨੂੰ, BNP ਵਾਲਿਆਂ ਨੂੰ ਵੀ ਪੁੱਛਿਆ। ਉਹਨੇ ਕਿਹਾ ਕਿ ਐਂਗਰ ਅਗੇਂਸਟ ਇੰਡੀਆ ਇਜ਼ ਐਜ਼ ਇਟ ਨੈਵਰ ਬਾਦਰ ਟੂ ਐਸਟੈਬਲਿਸ਼ ਏ ਰਿਲੇਸ਼ਨਸ਼ਿਪ ਵਿਦ ਦ ਪੀਪਲ ਆਫ ਦ ਕੰਟਰੀ but was content with its relationship with the Awami League only। ਇਹ BNP ਨੂੰ ਪੁੱਛਿਆ ਕਿ ਇਹ ਜਿਹੜੀ ਉੱਥੇ ਮੁਹਿੰਮ ਹੈ ਬੰਗਲਾਦੇਸ਼ ਕਿ ਇੰਡੀਆ ਆਊਟ ਕੀ ਹੈ। ਉਹਨੇ ਕਿਹਾ ਜੀ ਇਹਦੇ ਲਈ ਇੰਡੀਆ ਜ਼ਿੰਮੇਵਾਰ ਹੈ, ਕਿਉਂਕਿ ਉਹਨਾਂ ਨੇ ਕਦੇ ਲੋਕਾਂ ਦੀ ਮਾਨਸਿਕਤਾ ਨੂੰ ਨਹੀਂ ਸਮਝਿਆ, ਲੋਕਾਂ ਦੇ ਨਾਲ ਕੋਈ ਰਾਬਤਾ ਨਹੀਂ ਰੱਖਿਆ, ਔਰ ਨਤੀਜੇ ਦੇ ਤੌਰ ਤੇ ਅੱਜ ਇਹ ਕੱਟ ਆਫ ਨੇ। ਔਰ ਇਹ ਗੱਲਾਂ ਹੁਣ ਜਮਾਤੇ ਇਸਲਾਮੀ ਜਿਸ ਦੇ ਉੱਤੇ ਪਾਬੰਦੀ ਖਤਮ ਹੋਈ ਹੈ, ਉਹਨਾਂ ਨੇ ਵੀ ਇਹ ਕਿਹਾ ਕਿ ਦਿੱਲੀ ਮਸਟ ਨਾਟ ਇੰਟਰਫੀਅਰ ਇਨ ਬੰਗਲਾਦੇਸ਼ ਅਫੇਅਰਸ, ਕਿ ਮੁਲਕ ਸਾਡੇ ਤੋਂ ਚ ਬਿਲਕੁਲ ਨਾ ਜਿਹੜਾ ਇੰਟਰਫੀਅਰ ਕਰੋ। ਬਾਕੀ ਗ੍ਰਿਫਤਾਰੀਆਂ ਵੀ ਜਾਰੀ ਨੇ। ਸ਼ੇਖ ਹਸੀਨਾ ਆਪਣੇ ਸਾਥੀਆਂ ਨੂੰ ਛੱਡ ਕੇ ਦੌੜ, ਐਕਸ ਬੰਗਲਾਦੇਸ਼ ਸਪੀਕਰ, ਫਾਰਮਰ ਕਾਮਰਸ ਮਿਨਿਸਟਰ ਅਰੈਸਟਡ ਇਨ ਮਰਡਰ ਕੇਸ। ਹੁਣ ਉਹ ਸਾਰੇ ਚੁਣ ਕੇ ਲੱਭ ਕੇ ਲਿਆ ਰਹੇ ਨੇ ਕਿ ਚਲੋ ਤੁਹਾਡੇ ਸਭ ਦੇ ਉੱਤੇ ਮੁਕੱਦਮੇ ਚੱਲਣਗੇ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।